ਉਹਨੇ ਆਪਣੇ ਜਿਹੜੇ ਬੌਸ ਨੂੰ ਮਾਰਿਆ ਉਹ ਵੀ ਆਦੀਵਾਸੀ ਸੀ ਜਿਹੜਾ ਟਿੱਕਾ ਰਾਮ ਮੀਨਾ ਔਰ ਜਿਹੜੇ ਤਿੰਨ ਮੁਸਾਫਰ ਉਹਨੇ ਚਲਦੀ ਟ੍ਰੇਨ ਦੇ ਵਿੱਚ ਅੱਡ ਡੱਬਿਆਂ ਚੜ੍ਹ ਕੇ ਮਾਰੇ ਤਿੰਨੋਂ ਹੀ ਦਾੜੀ ਵਾਲੇ ਮੁਸਲਮਾਨ ਸੀ ਔਰ ਜਦੋਂ ਫਾਈਨਲ ਉਹਨੂੰ ਮਾਰਿਆ ਉਸ ਦੇ ਕੋਲ ਉਹ ਬੰਦੂਕ ਲੈ ਕੇ ਖੜਾ ਆਪਣਾ ਮੈਸੇਜ ਰਿਕਾਰਡ ਕਰਵਾ ਰਿਹਾ ਕਿ ਵੀ ਜੇ ਤੁਸੀਂ ਇੱਥੇ ਰਹਿਣਾ ਤੇ ਤੁਹਾਨੂੰ ਮੋਦੀ ਯੋਗੀ ਨੂੰ ਵੋਟ ਦੇਣੀ ਹੋਏਗੀ ਅਦਰਵਾਈਜ਼ ਤੁਹਾਡੇ ਨਾਲ ਇਹੀ ਹਸ਼ਰ ਹੋਏਗਾ। ਹਰਿਆਣੇ ਦਾ ਨੂਹ ਜ਼ਿਲ੍ਹਾ ਜਿਹੜੇ ਹਿੰਦੂ ਜਥੇਬੰਦੀਆਂ ਦੀ ਵਿਸ਼ਵ ਹਿੰਦੂ ਪਰਿਸ਼ਦ ਦੂਜੇ ਉਹਨਾਂ ਦਾ ਇੱਕ ਪੂਰਾ ਕਿ ਜੀ ਅਸੀਂ ਫਲਾਣੀ ਥਾਂ ਤੋਂ ਲੰਘਣਾ ਉਹਨਾਂ ਦੀ ਮਸਜਿਦ ਦੇ ਸਾਹਮਣੇ ਉਹ ਡੀਜੇ ਵੀ ਵਜਾਣਾ ਫਲਾਣਾ ਵੀ ਕਰਨਾ ਸੋ ਉੱਥੇ ਟਕਰਾਅ ਹੋਇਆ। ਜਵਾਬੀ ਕਾਰਵਾਈ ਦੇ ਨਾਂ ਥੱਲੇ ਗੁੜਗਾਵਾਂ ਦੇ ਵਿੱਚ ਜਿਹਨੂੰ ਇਹ ਗੁਰੂ ਗ੍ਰਾਮ ਕਹਿੰਦੇ ਨੇ ਮਸਜਿਦ ਨੂੰ ਅੱਗ ਲਾਈ। ਚੀਫ ਮਿਨਿਸਟਰ ਜਿਹਦੀ ਸਟੇਟ ਦੇ ਵਿੱਚ ਇਹ ਹੁੰਦਾ ਉਹ ਕਹਿ ਰਿਹਾ ਜੀ ਬਿਗ ਜਿਹੜੀ ਹੈ ਉਹ ਕੰਸਪੀਰੇਸੀ ਕਿਹਦੀ ਕੰਸਪੀਰੇਸੀ ਹੈ ਬਈ ਕਰਫਿਊ ਇੰਪੋਜ਼ਡ ਇਨ ਹਰਿਆਣਾ ਜਨੂੰ ਮਿਨਿਸਟਰ ਸੇਜ਼ ਵਾਇਲੈਂਸ engineered by someone who wanted to disturb peace. Vishwa Hindu Parishad demands NIA probe into violence during religious process in Haryana, claims attack carried out against Hindu devotees in a pre-planned manner during a religious procession. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਰਿਆਣੇ ਦੇ ਮੁਸਲਮਾਨ ਬਹੁ ਗਿਣਤੀ ਵਾਲੇ ਨੂੰ ਜ਼ਿਲ੍ਹੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ ਔਰ 5 ਮੌਤਾਂ ਵੀ ਹੋ ਚੁੱਕੀਆਂ ਹਨ। ਮੁਸਲਮਾਨ ਵਿਰੋਧੀ ਹਿੰਸਾ ਅਤੇ ਨਫ਼ਰਤ ਦੀ ਜਿਹੜੀ ਅੱਗ ਗੁਆਂਢੀ ਜ਼ਿਲ੍ਹੇ ਗੁੜਗਾਵਾਂ ਵਿੱਚ ਫੈਲ ਚੁੱਕੀ ਹੈ ਔਰ ਹਿੰਦੂ ਜਥੇਬੰਦੀਆਂ ਇਸ ਹਿੰਸਾ ਦਾ ਮੁੱਖ ਕਾਰਨ ਹਨ ਪਰ ਦੋਸ਼ ਮੁਸਲਮਾਨਾਂ ਦੇ ਸਿਰ ਮੜਿਆ ਜਾ ਰਿਹਾ। ਸੋ ਇਉਂ ਜਾਪਦਾ ਹੈ ਕਿ RSS ਨੇ ਭਾਰਤ ਦੇ 20 ਕਰੋੜ ਮੁਸਲਮਾਨਾਂ ਦੇ ਖਿਲਾਫ ਜਿਹੜਾ ਆਪਰੇਸ਼ਨ ਫਾਈਨਲ ਸੋਲਿਊਸ਼ਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਚੈਨਲ ਬਣੇ ਰਹਿਣਾ ਦੇਖਣ ਸੁਣ ਲਈ ਲਿਖ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਤਪਾਲ ਮਲਿਕ ਜਿਹੜਾ ਜੰਮੂ ਕਸ਼ਮੀਰ ਦਾ ਗਵਰਨਰ ਰਿਹਾ ਬਿਹਾਰ ਦਾ ਰਿਹਾ ਮੇਘਾਲਿਆ ਦਾ ਰਿਹਾ ਇਹਨਾਂ ਦਾ ਹੀ ਸਾਥੀ ਰਿਹਾ ਜਦੋਂ ਆਰਟੀਕਲ 370 ਖਤਮ ਕੀਤਾ ਉਹ ਅੱਜ ਕੱਲ੍ਹ ਇਹਨਾਂ ਤੋਂ ਬਿਟਰਿਆ ਹੋਇਆ ਔਰ ਉਹ ਅੱਡ ਇੰਟਰਵਿਊਜ਼ ਦੇ ਵਿੱਚ ਜਿਵੇਂ ਉਸਨੇ ਹੀ ਪੁਲਵਾਮਾ ਦਾ ਵੀ ਭੇਤ ਖੋਲ੍ਹਿਆ ਕਿ ਭਾਈ ਇਹ ਇਹਨਾਂ ਦਾ ਹੀ ਕੰਮ ਸੀ ਔਰ ਮੈਨੂੰ ਕਿਹਾ ਗਿਆ ਅਜੀਤ ਡੋਭਾਲ ਵੱਲੋਂ ਵੀ ਮੋਦੀ ਨੇ ਵੀ ਕਿ ਮੈਂ ਆਪਣੀ ਜ਼ੁਬਾਨ ਬੰਦ ਰੱਖਾਂ। ਉਹਨੇ ਕਿਹਾ ਵੀ ਅਜੀਤ ਡੋਭਾਲ ਮੇਰਾ ਕਲਾਸ ਫੈਲੋ ਹੈ ਮੇਰੇ ਨਾਲ ਪੜ੍ਹਿਆ ਹੋਇਆ ਗੜਵਾਲ ਦਾ ਹੈਗਾ ਹੈ ਜੀ ਔਰ ਜਦੋਂ ਉਹਨੇ ਪੁੱਛਿਆ ਇੱਕ ਲੇਟੈਸਟ ਮੈਂ 2 ਦਿਨ ਪਹਿਲਾਂ ਉਹਦਾ ਇੱਕ ਇੰਟਰਵਿਊ ਦਿੱਲੀ ਦੀ ਇੱਕ ਪ੍ਰੋਮੀਨੈਂਟ ਯੂਟਿਊਬਰ ਬੀਬੀ ਦੇ ਨਾਲ ਦੇਖ ਰਿਹਾ ਸੀ ਕਿ ਵੀ ਇਹ 2024 ਦੀਆਂ ਇਲੈਕਸ਼ਨਾਂ 'ਚ ਕੀ ਹੋਏਗਾ। ਉਹਨੇ ਕਿਹਾ ਜੀ ਬਹੁਤ ਬੁਰੀ ਤਰ੍ਹਾਂ ਹਾਰੇਗਾ ਬਹੁਤ ਇਹਨਾਂ ਨੂੰ ਬਿਲਕੁਲ ਥਾਂ ਨਹੀਂ ਮਿਲਣੀ ਪਾਰਟੀ ਨਹੀਂ ਹਟਾ ਦੇਣੇ ਪਰ ਇਹ 2024 ਦੀਆਂ ਇਲੈਕਸ਼ਨਾਂ ਜਿੱਤਣ ਦੇ ਲਈ ਕੁਝ ਵੀ ਕਰ ਸਕਦੇ ਨੇ। ਉਹਨੇ ਕਿਹਾ ਵੀ ਕੁਝ ਵੀ ਕੀ ਉਹਨੇ ਕਿਹਾ ਜੀ ਜਿਵੇਂ ਪੁਲਵਾਮਾ ਚੋਂ ਜਿਹੜਾ 2019 ਕੱਢਿਆ ਜੀ ਫਿਰ ਜਦੋਂ ਉਹਨੇ ਅੱਗੋਂ ਉਹਦੇ ਤੇ ਕੀਤਾ ਉਹਨੇ ਕਿਹਾ ਜੀ ਕੁਝ ਵੀ ਕਰ ਸਕਦੇ ਨੇ ਔਰ ਉਹਦੇ 'ਚ ਇਹਨਾਂ ਲਈ ਕਿਤੇ ਹਿੰਸਾ ਕਰਾਉਣਾ ਵਾਇਲੈਂਸ ਕਰਨੀ ਹਿੰਦੂ ਤੋਂ ਵੀ ਉਹਨੇ ਕਿਹਾ ਜੀ ਵੀ ਇਹਨਾਂ ਦੇ ਕੋਲ ਫਿਰਕੂ ਕਾਰਡ ਤੋਂ ਬਿਨਾਂ ਕਮਿਊਨਲ ਕਾਰਡ ਤੋਂ ਬਿਨਾਂ ਕੁਝ ਨਹੀਂ ਹੈ ਕੁਝ ਨਹੀਂ ਔਰ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਹ ਵਰਤਾਰਾ ਜਿਸ ਅੰਦਾਜ਼ ਦੇ ਵਿੱਚ ਹੁਣ ਮਨੀਪੁਰ ਇਸ਼ੂ ਹਾਲਾਂ ਇਹਨਾਂ ਨੇ ਕਿਵੇਂ ਬੜੀ ਸਹਿਜ ਦੇ ਨਾਲ 2 ਮਹੀਨੇ 2.5 ਮਹੀਨੇ 3 ਮਹੀਨੇ ਆਲਮੋਸਟ ਹੁਣ ਹੋ ਗਏ ਚੁੱਪਚਾਪ ਮੋਦੀ ਜਿਹੜਾ ਅਮਰੀਕਾ ਦਾ ਵੀ ਦੌਰਾ ਫਰਾਂਸ ਇਜਿਪਟ UAE ਜਿਵੇਂ ਕੁਝ ਹੋ ਹੀ ਨਹੀਂ ਰਿਹਾ ਉੱਥੇ ਸੈਂਕੜਿਆਂ ਮਾਰੇ ਗਏ 50,000 ਤੋਂ ਜ਼ਿਆਦਾ ਕੈਂਪਾਂ 'ਚ ਬੈਠੇ ਨੇ 400 ਤੋਂ ਜ਼ਿਆਦਾ ਚਰਚ ਸਾੜ ਦਿੱਤੇ ਔਰ ਸਾਰਾ ਛੋਟਾ ਜਿਹਾ ਮਨੀਪੁਰ ਸੂਬਾ ਹੈ 4 ਮਿਲੀਅਨ 'ਚ 4.2 ਮਿਲੀਅਨ ਉਹਨਾਂ ਦੀ ਪਾਪੂਲੇਸ਼ਨ ਹੈ ਕੁਝ ਨਹੀਂ ਹੋ ਰਿਹਾ। ਉਧਰ ਪੰਜਾਬ 'ਚ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਜਿਹੜਾ ਉਹ ਮਾਰਚ ਤੋਂ ਅਪ੍ਰੈਲ ਤੱਕ ਪੂਰਾ ਭੱਠੀ ਗਰਮ ਰੱਖੀ ਗਈ ਇੱਧਰ ਜਿਹੜਾ ਹੈ ਉਹ ਬਾਹਰਲੇ ਡਾਇਸਪੋਰਾ ਸਿੱਖਾਂ ਨੂੰ ਟਾਰਗੇਟ ਕਰਨ ਦੀ ਲਾਈਨ ਕੋਲਡ ਬਲੱਡਡ ਮਰਡਰ ਦੀ ਲਾਈਨ ਪਰ ਨਾਲ ਦੀ ਨਾਲ ਦਬਾਅ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਤੇ ਸੂਨਕ ਤੇ ਅਮਰੀਕਨ ਤੇ ਔਰ ਕੈਨੇਡਾ ਵਾਲੇ ਤੇ ਕਿ ਜੀ ਟਰੈਵਲ ਐਡਵਾਈਜ਼ਰੀ ਫਲਾਣਾ ਟਿਮਕਾ ਸੋ ਇਹ ਸਾਰੇ ਖੇਖਣ ਤਾਂ ਉਹ ਕਰ ਹੀ ਰਹੇ ਸੀ ਲੇਕਿਨ ਇਹ ਹੁਣ ਜਦੋਂ ਮਨੀਪੁਰ ਦਾ ਰੌਲਾ ਇੰਨਾ ਕੁ ਹੋ ਗਿਆ ਪਾਰਲੀਮੈਂਟ 'ਚ ਤਾਂ ਚਲੋ ਰੌਲਾ ਉਹਨਾਂ ਦਾ ਪੈਂਦਾ ਉਹਨੂੰ ਕੋਈ ਬਹੁਤਾ ਨਹੀਂ ਇੰਟਰਨੈਸ਼ਨਲੀ ਉਹਨਾਂ ਨੇ ਦੂਸਰਾ ਫਰੰਟ ਖੋਲ੍ਹ ਦਿੱਤਾ। ਹੁਣ ਤੁਹਾਨੂੰ ਪਿਛਲੇ 24 ਘੰਟੇ 'ਚ ਸੁਪਰੀਮ ਕੋਰਟ ਦੀਆਂ ਸਟੇਟਮੈਂਟਾਂ ਜ਼ਰੂਰ ਨੇ ਸੁਪਰੀਮ ਕੋਰਟ 'ਚ ਉਹਨਾਂ ਨੇ ਜਿਹੜਾ ਉਹ ਮਨੀਪੁਰ ਗੌਰਮੈਂਟ ਨੇ ਕਿਹਾ ਜੀ ਜਿਹੜੀਆਂ ਡੈੱਡ ਬਾਡੀਜ਼ ਅਨਕਲੇਮਡ ਉੱਥੇ ਮਨੀਪੁਰ 'ਚ ਪਈਆਂ 140 ਕਿ ਕਿੰਨੀਆਂ
ਉਹ ਇਸ ਲਈ ਅਨਕਲੇਮਡ ਨੇ ਕਿ ਉਹ ਬਾਹਰੋਂ ਆਏ ਗੁਰਿਲੇ ਸੀ ਹੈ ਜੀ, ਮਤਲਬ ਉਹਨੂੰ ਉਹੀ ਮਿਆਂਮਾਰ ਨਾਲ ਜੋੜ ਕੇ ਫਿਰ ਚੀਨ ਨਾਲ ਜੋੜ ਕੇ, ਇਸ ਲਈ ਕੋਈ ਉਹਨਾਂ ਨੂੰ ਲੈਣ ਨਹੀਂ ਆਇਆ। ਔਰ ਸੁਪਰੀਮ ਕੋਰਟ ਬਾਰ-ਬਾਰ ਕਹਿ ਰਿਹਾ ਕਿ ਜੀ ਉਹ ਡੀਜੀ ਆਏ ਪੁਲਿਸ ਦਾ, ਜਿਹਨੇ ਉਹ ਬੀਬੀਆਂ ਦੇ ਨਾਲ ਜੋ 4 ਮਈ ਨੂੰ ਵਾਕਿਆ ਹੋਇਆ ਤੇ ਕੀ ਹੋਇਆ ਇਹ। ਲੇਕਿਨ ਅੱਜ ਤੁਸੀਂ ਦੇਖੋਗੇ ਕਿ ਪਿਛਲੇ 24 ਘੰਟੇ 'ਚ ਮਨੀਪੁਰ ਬੈਕ ਬਰਨਰ ਤੇ ਚਲਾ ਗਿਆ ਔਰ ਸਾਰੀਆਂ ਖਬਰਾਂ ਜਿਹੜੀਆਂ ਨੇ ਉਹ ਹਰਿਆਣੇ ਦੇ ਨੂਹ ਜ਼ਿਲ੍ਹੇ 'ਚ, ਗੁਰੂਗ੍ਰਾਮ 'ਚ। ਉਸ ਤੋਂ 2 ਦਿਨ ਪਹਿਲਾਂ ਇੱਕ ਘਟਨਾ ਜਿਸ ਨੂੰ ਪਹਿਲਾਂ ਮੈਨੂੰ ਵੀ ਲੱਗਾ, ਮੈਂ ਖਬਰ ਤਾਂ ਦੇਖੀ, ਮੈਨੂੰ ਲੱਗਾ ਕਿ ਵੀ ਐਵੇਂ ਹੀ ਕੋਈ ਮੈਂਟਲੀ ਸਿੱਕ ਬੰਦੇ ਨੇ ਆਪਣੇ ਸੀਨੀਅਰ ਬੌਸ ਨੂੰ ਮਾਰਤਾ, ASI ਨੂੰ। ਬਾਅਦ 'ਚ ਉਹਨੇ 3 ਪੈਸੇਂਜਰਸ ਨੂੰ ਮਾਰਤਾ। ਪਰ ਜਦੋਂ ਹੁਣ ਉਹਦੀ ਇੱਕ ਵਾਇਰਲ ਵੀਡੀਓ ਹੋਈ ਉਸ ਬੰਦੇ ਦੀ, ਜਿਹੜਾ ਕਿ ਹਾਥਰਸ ਦਾ ਰਹਿਣ ਵਾਲਾ ਔਰ BSF ਦਾ RPF ਜਿਹੜੀ ਰੇਲਵੇ ਪ੍ਰੋਟੈਕਸ਼ਨ ਫੋਰਸ ਹੁੰਦੀ ਹੈ ਉਹਦਾ ਜਵਾਨ, ਕਿ ਉਹਨੇ ਆਪਣੇ ਜਿਹੜੇ ਬੌਸ ਨੂੰ ਮਾਰਿਆ ਉਹ ਵੀ ਆਦੀਵਾਸੀ ਸੀ, ਜਿਹੜਾ ਟਿੱਕਾ ਰਾਮ ਮੀਨਾ। ਔਰ ਜਿਹੜੇ 3 ਮੁਸਾਫਰ ਉਹਨੇ ਚਲਦੀ ਟ੍ਰੇਨ ਦੇ ਵਿੱਚ ਅੱਡ-ਅੱਡ ਡੱਬਿਆਂ 'ਚ ਚੜ੍ਹ ਕੇ ਮਾਰੇ, ਤਿੰਨੋਂ ਹੀ ਦਾੜੀ ਵਾਲੇ ਮੁਸਲਮਾਨ ਸੀ। ਔਰ ਜਦੋਂ ਫਾਈਨਲ ਉਹਨੂੰ ਮਾਰਿਆ, ਉਸ ਦੇ ਕੋਲ ਉਹ ਬੰਦੂਕ ਲੈ ਕੇ ਖੜਾ ਆਪਣਾ ਮੈਸੇਜ ਰਿਕਾਰਡ ਕਰਵਾ ਰਿਹਾ ਕਿ ਵੀ ਜੇ ਤੁਸੀਂ ਇੱਥੇ ਰਹਿਣਾ ਤੇ ਤੁਹਾਨੂੰ ਮੋਦੀ ਯੋਗੀ ਨੂੰ ਵੋਟ ਦੇਣੀ ਹੋਏਗੀ, ਅਦਰਵਾਈਜ਼ ਤੁਹਾਡੇ ਨਾਲ ਇਹੀ ਹਸ਼ਰ ਹੋਏਗਾ। ਹੁਣ ਇਸ ਲੈਵਲ ਦਾ ਵਾਕਿਆ ਜਿਸ ਨੂੰ ਜਿਹੜਾ ਪਹਿਲੀ ਸਟੇਜ ਤੇ ਤਾਂ ਉਹਨਾਂ ਦੇ ਜਿਹੜਾ ਇਹ ਰੇਲਵੇ ਪੁਲਿਸ ਫੋਰਸ ਦਾ ਹੈੱਡ ਸੀ, ਉਹਨੇ ਕਿਹਾ ਜੀ ਉਹ ਮੈਂਟਲੀ ਸਿੱਕ ਬੰਦਾ ਸੀ। ਸਵਾਲ ਇਹ ਆਇਆ ਜੀ ਮੈਂਟਲੀ ਸਿੱਕ ਸੀ, ਤੁਸੀਂ ਲਾਇਆ ਕਿਵੇਂ? ਉਦੋਂ ਤੱਕ ਜੇ ਉਹ ਵੀਡੀਓ ਸਾਹਮਣੇ ਨਹੀਂ ਸੀ ਆਈ ਕਿ ਉਹਨੇ ਐਂਡ ਦੇ ਵਿੱਚ ਮਾਰ ਕੇ ਦੂਜੇ ਨੂੰ ਕਿਹਾ, ਚੁਣ ਕੇ ਉਹਨੇ ਮਾਰੇ। ਔਰ ਉਹਨੇ ਕਿਹਾ ਜੀ ਇੱਥੇ ਮੋਦੀ ਔਰ योगी अगर हिंदुस्तान में रहना होगा, मोदी योगी कहना हो, उनको वोट देनी होगी। इस किस्म ਦੀ ਉਹਦੀ ਵੀਡੀਓ। ਹੁਣ ਇਹ ਘਟਨਾ ਅਜੇ ਇਸ ਦੇ ਉੱਤੇ ਚਰਚਾ ਹੀ ਹੋ ਰਹੀ ਸੀ ਕਿ ਭਾਈ ਹੁਣ ਤਾਂ ਕੋਈ ਆਪਣੇ ਧਾਰਮਿਕ ਪੇਸ਼-ਭੂਸ਼ਾ ਦੇ ਵਿੱਚ ਟਰੈਵਲ ਵੀ ਨਹੀਂ ਕਰ ਸਕਦਾ। ਤੇ ਇੱਕਦਮ ਖਬਰ ਆਈ, ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਹਰਿਆਣੇ ਦਾ ਨੂਹ ਜ਼ਿਲ੍ਹਾ ਜਿਹੜੇ 'ਚ ਮੇਵਾਤੀ ਮੂਲ ਦੇ, ਇਹ ਮੇਵਾਤੀ ਰਾਜਪੂਤਾਂ ਨਾਲ ਜਾ ਕੇ ਜੁੜਦੇ ਨੇ। ਕਦੋਂ ਮੁਸਲਮਾਨ ਹੋਏ, ਅਕਬਰ ਦੇ ਜ਼ਮਾਨੇ ਜਾਂ ਉਸ ਤੋਂ ਪਹਿਲਾਂ ਦੇ ਨੇ। ਬਹਾਦਰ ਅੰਗਰੇਜ਼ੀ ਫੌਜ 'ਚ ਵੀ ਨੇ, ਭਾਰਤੀ ਫੌਜ 'ਚ ਵੀ ਪਤਾ ਨਹੀਂ ਹੁਣ ਹੈ ਨੇ ਕਿ ਨਹੀਂ, ਲੇਕਿਨ ਉਹਨਾਂ ਦੀ ਇੱਕ ਆਪਣੀ ਟ੍ਰੈਡੀ। ਪਰ ਹੁਣ ਬਹੁਤ ਗਰੀਬੀ 'ਚ ਮਾਰੇ ਹੋਏ ਕਿਉਂਕਿ ਉਹ ਪੂਰੇ ਹਰਿਆਣੇ ਨੇ ਉਹਨੂੰ ਜਿਹੜਾ ਉਹ ਥ੍ਰੋਟਲ ਕੀਤਾ ਹੋਇਆ। ਕਿ ਉੱਥੇ ਹੋਇਆ ਕਿ ਜੀ ਇਹ ਹਿੰਦੂ ਜਥੇਬੰਦੀਆਂ ਦੀ, ਵਿਸ਼ਵ ਹਿੰਦੂ ਪਰਿਸ਼ਦ, ਦੂਜੇ ਉਹਨਾਂ ਦਾ ਇੱਕ ਪੂਰਾ ਕਿ ਜੀ ਅਸੀਂ ਫਲਾਣੀ ਥਾਂ ਤੋਂ ਲੰਘਣਾ, ਉਹਨਾਂ ਦੀ ਮਸਜਿਦ ਦੇ ਸਾਹਮਣੇ ਉਹ DJ ਵੀ ਵਜਾਣਾ, ਫਲਾਣਾ ਵੀ ਕਰਨਾ। ਸੋ ਉੱਥੇ ਟਕਰਾਅ ਹੋਇਆ, ਕੀ ਹੋਇਆ ਪਤਾ ਨਹੀਂ ਖਬਰਾਂ ਨੂੰ। ਲੇਕਿਨ ਇਹ ਆਇਆ ਇੱਕਦਮ ਕਿ ਜੀ ਉਹ 2 ਹੋਮਗਾਰਡ ਵਾਲੇ ਮਾਰੇ ਗਏ। ਅੱਜ ਹੀ ਮੈਂ ਕਿਤੇ ਪੜ੍ਹ ਰਿਹਾ ਸੀ, ਸ਼ਾਇਦ ਉਹਨਾਂ 'ਚ ਮਰਨ ਵਾਲਿਆਂ 'ਚ ਵੀ ਇੱਕ ਸਿੱਖ ਹੈ ਔਰ ਦੂਜਾ। ਫਿਰ ਇਹ ਹੋਇਆ ਕਿ ਜੀ ਇਹ ਹੋ ਗਿਆ। ਹੁਣ ਜਿਸ ਕਿਸਮ ਦੀ ਜਵਾਬੀ ਕਾਰਵਾਈ ਦੇ ਨਾਂ ਥੱਲੇ ਗੁੜਗਾਵਾਂ ਦੇ ਵਿੱਚ, ਜਿਹਨੂੰ ਇਹ ਗੁਰੂਗ੍ਰਾਮ ਕਹਿੰਦੇ ਨੇ, ਮਸਜਿਦ ਨੂੰ ਅੱਗ ਲਾਈ। ਇੱਕ ਮੌਲਵੀ 22 ਸਾਲਾਂ ਦਾ ਜਿਹੜਾ ਵਿਚਾਰਾ UP ਦਾ ਰਹਿਣ ਵਾਲਾ, ਅਗਲੇ ਦਿਨ ਉਹਨੇ ਔਰ ਪੁਲਿਸ ਦੀ ਪ੍ਰੋਟੈਕਸ਼ਨ ਥੱਲੇ ਸੀ ਉਹ ਮਸਜਿਦ। ਔਰ ਉਹ ਇੱਕੋ ਇੱਕ ਜਿਹੜਾ ਗੁਰੂਗ੍ਰਾਮ ਹੈ ਉਹਦੇ 'ਚ ਇਹਨਾਂ ਨੇ ਥਾਵਾਂ ਅਲਾਟ ਕੀਤੀਆਂ ਹੋਈਆਂ। ਉਸ ਤੋਂ ਬਿਯੋਂਡ ਉੱਥੇ 13 ਮੰਦਰ ਨੇ, 2 ਗੁਰਦੁਆਰੇ ਨੇ, ਇੱਕ ਮਸਜਿਦ ਹੈ ਜਿਹੜੀ ਥਾਂ। ਉਹਨੂੰ ਜਿਹੜਾ ਉਹ ਭੀੜ ਨੇ ਆ ਕੇ ਜਿਹੜਾ ਹਿੰਦੂ ਤਵੀਆਂ ਦੀ ਸਾੜਿਆ ਔਰ 4 ਚੁਫੇਰੇ ਉਹ ਮਾਹੌਲ ਸਿਰਜ ਦਿੱਤਾ ਹੈ ਕਿ ਕੱਲਾ ਇਹ ਨੂੰਹ ਨਹੀਂ, ਜੇ ਗੁੜਗਾਵਾਂ 'ਚ ਆ ਗਿਆ, ਫਿਰ ਇਹ ਅਲਵਰ ਦੇ ਹਵਾਲੇ ਨਾਲ ਵੀ ਆ ਗਿਆ ਕਿ ਜੀ ਉੱਥੇ ਵੀ ਇਹ ਹੋ ਗਿਆ। ਹੁਣ ਤੁਸੀਂ ਇਸ ਸਾਰੇ 'ਚ ਜਦੋਂ ਕਿ ਇਹ ਖੁਦ BJP ਦੀ ਸਰਕਾਰ ਹੈ, ਮਨੋਹਰ ਲਾਲ ਖੱਟੜ ਇਹਦਾ ਮੋਦੀ ਦਾ ਜਿਹੜਾ ਰੂਮਮੇਟ ਹੈ, RSS ਦੇ ਇਕੱਠੇ ਬੰਦੇ ਨੇ, ਪੰਜਾਬੀ ਮੁਲਤਾਨੀ ਜਿਹੜਾ ਉਹ ਹੈ। ਔਰ ਉਹ ਕੀ ਕਹਿ ਰਹੇ ਨੇ, ਉਹਨਾਂ ਦਾ ਤੁਸੀਂ ਬਿਆਨ ਦੇਖੋ। ਹਰਿਆਣੇ ਦਾ ਚੀਫ ਮਿਨਿਸਟਰ ਕਹਿ ਰਿਹਾ, ਅਟੈਕ ਔਨ ਵਿਸ਼ਵ ਹਿੰਦੂ ਪਰਿਸ਼ਦ ਪ੍ਰੋਸੈਸ਼ਨ ਇਨ ਨੂਹ ਸੀਮਸ ਟੂ ਬੀ ਪਾਰਟ ਆਫ ਬਿਗ ਕੰਸਪੀਰੇਸੀ ਹਰਿਆਣਾ CM ਖੱਟੜ। ਉਹਨੇ ਕਿਹਾ ਜੀ ਹੁਣ ਇੱਕ ਚੀਫ ਮਿਨਿਸਟਰ ਜਿਹਦੀ ਸਟੇਟ ਦੇ ਵਿੱਚ ਇਹ ਹੁੰਦਾ, ਉਹ ਕਹਿ ਰਿਹਾ ਜੀ ਬਿਗ ਜਿਹੜੀ ਹੈ ਉਹ ਕੰਸਪੀਰੇਸੀ। ਕਿਹਦੀ ਕੰਸਪੀਰੇਸੀ ਹੈ ਬਈ? ਹੁਣ ਇਹ ਕਰਨ ਦੇ ਲਈ ਜਿਵੇਂ ਇਹਨਾਂ ਨੇ ਹਮੇਸ਼ਾ ਇਹਨਾਂ ਦਾ ਇੱਕ ਤਰੀਕਾ ਹੁੰਦਾ। ਫਿਰ ਇੱਕ ਪਾਸੇ ਇਹ ਚੱਲ ਰਿਹਾ RPF ਜਵਾਨ ਦੀ ਅਸੀਂ ਗੱਲ ਕੀਤੀ ਕਿ ਬਈ ਉਹਨੇ ਕਿਵੇਂ ਇੱਕ ਆਪਣੇ ਸੀਨੀਅਰ ਅਫਸਰ ਨੂੰ ਔਰ 3 ਮੁਸਲਮਾਨਾਂ ਨੂੰ ਮਾਰਿਆ। ਫਿਰ ਜਿਹੜਾ ਚੱਲ ਕੀ ਰਿਹਾ, ਕਰਫਿਊ ਇੰਪੋਜ਼ਡ ਇਨ ਹਰਿਆਣਾ ਨੂੰ। ਮਿਨਿਸਟਰ ਸੇਜ਼ ਵਾਇਲੈਂਸ engineered ਬਾਈ ਸਮਵਨ who wanted to disturb peace। who? ਕੌਣ? ਖੁਦ। ਪਰ ਉਹਨੂੰ ਤੁਸੀਂ ਹੁਣ ਪਾਕਿਸਤਾਨ ਨਾਲ ਜੋੜੋ, ISI ਨਾਲ ਜੋੜੋ, ਮੁਸਲਮਾਨਾਂ ਨਾਲ ਜੋੜੋ ਔਰ ਇਹ ਸਾਰੇ ਦੇ ਚੱਲਦੇ ਆ। ਯੂਥ ਰੈਂਸੈਕ ਹਾਈਵੇ ਸ਼ਾਪਸ ਇਨ ਰਾਜਸਥਾਨ ਅਲਵਰ, ਪੁਲਿਸ ਸਸਪੈਕਟ ਨੂੰ ਲਿੰਕ।
ਹੁਣ ਰਾਜਸਥਾਨ 'ਚ ਕਿਉਂਕਿ ਕਾਂਗਰਸ ਦੀ ਹਕੂਮਤ ਹੈ, ਅਸੈਂਬਲੀ ਚੋਣਾਂ ਹੋਣੀਆਂ ਨੇ, ਇਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਇਹ ਜਿੱਤ ਸਕਣਗੇ ਕਿ ਨਹੀਂ। ਹੁਣ ਉਸ ਵਾਇਲੈਂਸ ਨੂੰ ਇਹ ਜਿਹੜੇ ਨੇ ਉਹ ਅਲਵਰ ਤੱਕ ਲੈ ਗਏ। ਇਸ ਸਾਰੇ ਦੇ ਨਾਲ ਵਿਸ਼ਵ ਹਿੰਦੂ ਪਰਿਸ਼ਦ ਡਿਮਾਂਡਸ NIA probe into violence during religious process in Haryana, claims attack carried out against Hindu devotees in a pre-planned manner during a religious procession incited by this। ਹੁਣ ਇਹ ਹੈ ਕਿ ਵੀ ਜਿਹੜਾ ਚੋਰ ਹੈ, ਜਦੋਂ ਲੋਕ ਜਾਗ ਗਏ, ਘਰ ਵਾਲੇ ਜਾਗ ਗਏ, ਮਗਰ ਕਰ ਰਹੇ ਨੇ, ਤੁਸੀਂ ਭੀੜ 'ਚ ਰਲ ਗਏ ਹੋ, ਕਹਿ ਰਹੇ ਹੋ ਚੋਰ ਚੋਰ ਚੋਰ। ਕਿ ਸਰਕਾਰ ਤੁਹਾਡੀ ਹਰਿਆਣੇ 'ਚ ਨੂੰ ਜ਼ਿਲ੍ਹੇ 'ਚ ਤੁਹਾਡੇ ਸੈਂਕੜਿਆਂ ਵਰਕਰ ਜਿਹੜੇ ਆਰਮਡ ਨੇ, ਬਿਲਕੁਲ ਜਿਨ੍ਹਾਂ ਕੋਲ ਹਥਿਆਰ ਨੇ, ਉਹ ਜਾਂਦੇ ਨੇ ਮੁਸਲਮਾਨਾਂ ਦੇ ਮਹੱਲਿਆਂ 'ਚ ਵਾਇਲੈਂਸ ਕਰਦੇ ਨੇ। ਜੇ ਉਹਨਾਂ ਨੇ ਡਿਫੈਂਸ ਦੇ ਵਿੱਚ ਹਰ ਇੱਕ ਨੂੰ ਹੱਕ ਹੈ, ਕਿਸੇ ਨੇ ਪੱਥਰਬਾਜ਼ੀ ਕੀਤੀ, ਦੂਜੀ ਫਿਰ ਆ ਗਿਆ ਕਿ ਜੀ ਇਹ ਜਿਹੜੀ ਹੈ ਉਹਨਾਂ ਨੇ ਜਿਹੜੀ ਨੂੰ ਵਾਇਲੈਂਸ ਹੋਈ ਹੈ ਉਹਦੇ 'ਚ NCPCR seeks inquiry into children's involvement in stone pelting। ਕਿ ਜੀ ਬੱਚਿਆਂ ਨੇ ਬੱਤਰ ਮਾਰਨੇ ਸ਼ੁਰੂ ਕਰਤੇ, ਇਹਦੀ ਇਨਕੁਆਇਰੀ ਸੂ ਮੋਟੋ ਨੋਟਿਸ ਲੈ ਲਿਆ ਚਾਈਲਡ ਰਾਈਟਸ ਬਾਡੀ ਨੇ ਜਾਂ ਦੂਜੇ। ਸੋ ਮੈਨੂੰ ਨਜ਼ਰ ਇਹ ਆ ਰਿਹਾ, ਔਰ ਇਸ ਦੇ ਉੱਤੇ ਜਿਹੜੇ ਉਹਨਾਂ ਦਾ ਦਰਬਾਰੀ ਮੀਡੀਆ ਹੈ ਉਹ ਹੈਡਲਾਈਨ ਚਲਾ ਰਹੇ ਨੇ कि जी अब हिंदुओं के प्रोसेशन पे अटैक, कब होगा समस्या का हल, ब्रैकेट्स ਹੁੰਦਾ ਫਾਈਨਲ ਸੋਲੂਸ਼ਨ। ਦੇਖੋ ਹੁਣ ਜਦੋਂ ਅਸੀਂ ਇਹ ਲਫ਼ਜ਼ ਕਹਿੰਦੇ ਔਰ ਇੱਕ ਨਹੀਂ ਮਲਟੀਪਲ ਚੈਨਲਸ ਦੇ ਉੱਤੇ, ਹੁਣ ਫਾਈਨਲ ਸੋਲੂਸ਼ਨ ਕੀ ਹੈ ਕਿ ਸਾਰੇ 20 ਕਰੋੜ ਸਾਫ਼ ਕਰ ਦਿਓ, ਕਿਉਂਕਿ ਇਹ ਲਫ਼ਜ਼ ਫਾਈਨਲ ਸੋਲੂਸ਼ਨ ਹਿਟਲਰ ਦੀ ਨਾਜ਼ੀ ਪਾਰਟੀ ਨੇ ਜਦੋਂ ਫਾਈਨਲੀ 6 ਮਿਲੀਅਨ ਜੂਜ਼ ਐਕਸਟਰਮੀਨੇਟ ਕੀਤੇ, ਗੈਸ ਚੈਂਬਰਸ ਦੇ ਵਿੱਚ ਕੰਸੈਂਟਰੇਸ਼ਨ ਕੈਂਪਾਂ 'ਚ ਰੱਖੇ, ਉੱਥੋਂ ਲਿਆ ਕੇ ਗੈਸ ਚੈਂਬਰਾਂ 'ਚ ਗੈਸ ਦੇ ਨਾਲ ਜਿਉਂਦੇ ਮਾਰੇ, ਤੇ ਇਹੀ ਸੀ ਫਾਈਨਲ ਸੋਲੂਸ਼ਨ। ਔਰ ਇਹੀ ਗੱਲ ਇਹਨਾਂ ਦਾ ਆਈਡੀਆਲੋਗ ਸਾਵਰਕਰ ਵੀ, ਇਹਨਾਂ ਦਾ ਆਈਡੀਆਲੋਗ ਗੋਲਵਲਕਰ ਵੀ, RSS ਦਾ ਹਿੰਦੂਤਵੀਆਂ ਦਾ, ਇਹ ਕਹਿੰਦੇ ਸੀ ਕਿ ਵੀ ਭਾਰਤ ਦੇ ਵਿੱਚ ਘੱਟ ਗਿਣਤੀਆਂ ਦਾ ਫਾਈਨਲ ਹੱਲ ਉਹੀ ਹੈ ਜੋ ਨਾਜ਼ੀਆਂ ਨੇ ਯਹੂਦੀਆਂ ਦਾ ਕੀਤਾ। ਸੋ ਮੈਨੂੰ ਇਹ ਲੱਗਦਾ ਹੈ ਕਿ ਇੱਕੋ ਵੇਲੇ ਇਹਨਾਂ ਨੇ, ਜੇ ਅਸੀਂ ਮਨੀਪੁਰ 'ਚ ਦੇਖ ਰਹੇ ਹਾਂ ਕੀ ਚੱਲ ਰਿਹਾ, ਉੱਥੇ ਬਰਾਬਰ ਵਾਇਲੈਂਸ ਜਿਹੜੀ ਆ ਉਹ ਚੱਲ ਰਹੀ ਆ, ਹਥਿਆਰ ਉਹਨਾਂ ਦੇ ਕੋਲ ਨੇ ਧਿਰਾਂ ਕੋਲ। ਹਰਿਆਣੇ 'ਚ ਇਹਨਾਂ ਨੇ ਬਿਲਕੁਲ ਮੁਸਲਮਾਨਾਂ ਦੇ ਖਿਲਾਫ ਫਰੰਟ ਖੋਲ੍ਹ ਦਿੱਤਾ ਹੈ। ਪੰਜਾਬ 'ਚ 31 ਥਾਵਾਂ ਦੇ ਉੱਤੇ NIA ਦੇ ਰੇਡ, ਹਰਿਆਣੇ ਦੇ ਸਿਰਸਾ ਦੇ ਵਿੱਚ ਔਰ ਪੰਜਾਬ ਦੇ ਵਿੱਚ, ਜਿਹਨੂੰ ਇੰਟਰਨੈਸ਼ਨਲ ਸਿੱਖਾਂ ਨਾਲ ਜੋੜ ਕੇ ਲੰਡਨ ਦੇ 19 ਮਾਰਚ ਦੇ ਪ੍ਰੋਟੈਸਟ ਨਾਲ ਮਲਟੀਪਲ ਇੱਕੋ ਹੀ ਤੀਰ ਨਾਲ ਕਿੰਨੇ ਨਿਸ਼ਾਨੇ ਫੁੰਡ ਰਹੇ ਨੇ। ਤੇ ਜੇ ਫਿਰ ਵੀ ਸਾਡੇ ਇੱਕ ਵੱਡੇ ਤਬਕੇ ਨੂੰ ਇਹ ਸਮਝ ਨਾ ਆਏ ਕਿ ਭਾਈ ਕੀ ਚੱਲ ਰਿਹਾ, ਤੇ ਫਿਰ ਜਿਹੜਾ ਉਹ ਅਸੀਂ ਖੁਦ ਹੀ ਆਪਣੇ ਗੁਨਾਹਗਾਰ ਹੈ ਕਿ ਜੇ ਅਸੀਂ ਇਸ ਸਾਰੇ ਨੂੰ ਸਮਝਣ ਤੋਂ ਇਨਕਾਰੀ ਹੋਈਏ, ਜਾਂ ਦਿਮਾਗ ਬੰਦ ਕਰੀਏ, ਜਾਂ ਮੰਨਣ ਤੋਂ ਇਨਕਾਰੀ ਹੋਈਏ ਕਿ ਭਾਈ ਇਹ ਹਾਲਾਤ ਕਿੱਧਰ ਨੂੰ ਜਿਹੜੇ ਨੇ ਉਹ ਖਿੱਚੇ ਜਾ ਰਹੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ ਫਿਓਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।